ਕੈਲੀਫੋਰਨੀਆ ਦੇ ਵਿੱਚ ਹੁਣ ਕੱਲ੍ਹ ਵੀ ਤੇ ਅੱਜ ਵੀ ਤੇ ਵੀਕਐਂਡ ਦੇ ਦੌਰਾਨ ਕਈ ਏਰੀਆਜ਼ ਦੇ ਵਿੱਚ ਮੀਂਹ ਪਿਆ ਆ ਤੇ ਬਹੁਤ ਸਾਰੇ ਕੈਲੀਫੋਰਨੀਅਨਸ ਖੁਸ਼ ਵੀ ਹੈਗੇ ਆ ਕਿਉਂਕਿ ਸੋਕਾ ਪਿਆ ਆ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਆ ਵੀ ਇਹ ਅੱਗ ਬੁਝਾਉਣ ਦੇ ਵਿੱਚ ਵੀ ਕੰਮ ਆਊਗਾ ਤੇ ਬੁਝਾਉਣ ਦਾ ਕੰਮ ਵੀ ਕਰ ਰਿਹਾ ਪਰ ਇੱਕ ਇੰਡਸਟਰੀ ਐਗਰੀਕਲਚਰ ਦੇ ਵਿੱਚ ਟਮਾਟਰਾਂ ਦੀ ਆ ਉਹ ਵਿਚਾਰੇ ਰੋ ਰਹੇ ਆ ਜੀ, ਵੀ ਇਹ ਰੋਂਗ ਟਾਈਮ ਦੇ ਉੱਤੇ ਮੀਂਹ ਪੈ ਰਿਹਾ ਹੈਗਾ ਪੌਲ ਸੈਂਗੁਇਨੈਟੀ ਦਾ ਪਰਿਵਾਰ ਕੈਲੀਫੋਰਨੀਆ ਸਟਾਕਟਨ ਏਰੀਏ 'ਚ 150 ਸਾਲ ਤੋਂ ਟਮਾਟਰਾਂ ਦੀ ਖੇਤੀਬਾੜੀ ਕਰ ਰਿਹਾ ਆ ਤੇ ਉਹ ਕਹਿੰਦੇ ਵੀ ਅਸੀਂ ਮਿਡਲ ਆਫ ਹਾਰਵੈਸਟਿੰਗ ਹੈਗੇ ਆ ਤੇ ਜਿਹੜੀਆਂ ਕੈਨਰੀਜ਼ ਹੈਗੀਆਂ ਆ ਉਹ ਕੋਸ਼ਿਸ਼ ਕਰਦੀਆਂ ਵੀ ਵੱਧ ਤੋਂ ਵੱਧ ਲੋਕ ਟਮਾਟਰ ਉਗਾਉਣ ਪਰ ਇਹ ਟਮਾਟਰਾਂ ਦੀ ਖੇਤੀ ਤੋਂ ਛੱਡ ਕੇ ਲੋਕ ਵਾਲਨਟਸ ਜਾਂ ਪਿਸਟੈਚੀਓਜ਼ ਜਾਂ ਹੋਰ ਖੇਤੀਬਾੜੀ ਵੱਲ ਚੱਲ ਰਹੇ ਆ ਪਰ ਜਿਸ ਹਿਸਾਬ ਨਾਲ ਹੁਣ ਮੀਂਹ ਪੈ ਰਿਹਾ ਕਹਿੰਦੇ ਵੀ ਇਹਦੇ ਨਾਲ ਮੋਲਡ ਆ ਜਾਂਦਾ ਜਦੋਂ ਮੋਲਡ ਆ ਜਾਂਦਾ ਟਮਾਟੋਜ਼ ਦੇ ਵਿੱਚ ਤੇ ਕੈਨਰੀਆਂ ਉਸ ਨੂੰ ਲੈਂਦੀਆਂ ਨਹੀਂ ਹੈਗੀਆਂ ਤੇ ਮੁੜ ਕੇ ਉਹੀ ਤੁਹਾਨੂੰ ਜਿਹੜਾ ਟਰੱਕ ਭਰਿਆ ਹੁੰਦਾ ਆਪਣੇ ਖੇਤ ਵਿੱਚ ਸਿੱਟਣਾ ਪੈਂਦਾ ਤੇ ਫਿਰ ਉਹ ਖੇਤ ਪੂਰੇ ਦੇ ਵਿੱਚ ਵੀ ਕਹਿੰਦੇ ਮੋਲਡ ਹੋ ਜਾਂਦਾ ਤੇ ਫਿਊਚਰ ਦੇ ਵਿੱਚ ਵੀ ਜਿਹੜੀ ਖੇਤੀ ਉੱਥੇ ਟਮਾਟਰਾਂ ਦੀ ਉਗਾਣੀ ਹੋਵੇ ਤੇ ਉਸ ਦੇ ਲਈ ਔਖਾ ਹੁੰਦਾ ਹੈਗਾ ਸੋ ਮਦਰ ਨੇਚਰ ਕਹਿੰਦੇ ਵੀ ਰਾਈਟ ਟਾਈਮ ਦੇ ਉੱਤੇ ਨਹੀਂ ਸਾਡੇ ਲਈ ਵਰਕਆਊਟ ਕਰ ਰਹੀ ਮਿਲੀਅਨਸ ਆਫ ਟਨਸ ਆਫ ਟਮਾਟੋਜ਼ ਜੋ ਯੂਜ਼ ਕੀਤੇ ਜਾਂਦੇ ਆ ਪਾਸਤਾ ਸੌਸਸ ਦੇ ਲਈ ਜੀ, ਕਹਿੰਦੇ ਵੀ ਐਗਜ਼ਾਮਪਲ ਇੱਕ ਆ ਵੀ ਅੱਜ ਕੱਲ ਵੇਅਰ ਹਾਊਸਸ ਸਾਰੇ ਖਾਲੀ ਆ ਕਿਉਂਕਿ ਹੁਣ ਟਮਾਟਰਾਂ ਨੇ ਜਾਣਾ ਸੀ ਤੇ ਤੁਸੀਂ ਜਿਹੜੇ ਸੌਸ ਵੀ ਹੈਗੇ ਆ ਸਟੋਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਸਟੋਰ ਆ ਉੱਥੇ ਉਹਨਾਂ ਦੇ ਕੈਨ ਬੜੇ ਘੱਟ ਦੇਖੋਗੇ ਸੋ ਕਹਿੰਦੇ ਈਵਨ ਦੋ ਇੰਸ਼ੋਰੈਂਸ ਹੈਗੀ ਆ ਕ੍ਰੌਪ ਇੰਸ਼ੋਰੈਂਸ ਪਰ ਉਹਦੇ ਨਾਲ ਵੀ ਸਾਨੂੰ ਉਨਾ ਫਾਇਦਾ ਨਹੀਂ ਹੁੰਦਾ ਜਿੰਨੀ ਜਦੋਂ ਐਕਚੁਅਲ ਫਸਲ ਤੁਹਾਡੀ ਕੈਨਰੀ 'ਚ ਪਹੁੰਚਣੀ ਹੈਗੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਫ੍ਰਿਜ਼ਨੋ ਤੋਂ ਹੈ। ਇੱਕ ਔਰਤ ਨੂੰ ਅਰੈਸਟ ਕੀਤਾ ਹੈ, ਗਲਤ ਤੇ ਸ਼ੱਕੀ ਢੰਗ ਦੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਤੇ ਉਹਦੇ ਤੇ ਦੋਸ਼ ਇਹ ਲੱਗਿਆ ਕਿ ਉਹਨੇ ਮਲਟੀਪਲ ਜਿਹੜੇ ਬਹੁਤ ਜ਼ਿਆਦਾ ਵਹੀਕਲਸ ਆ ਉਹਨਾਂ ਨੂੰ ਜਿਹੜਾ ਹਿੱਟ ਕੀਤਾ ਸੀਗਾ। ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਨੂੰ ਇੱਕ ਕਾਲ ਆਈ ਸੀ ਕਿ ਇੱਕ ਡਰਾਈਵਰ ਆ ਜਿਹੜਾ ਉਹ ਬੜੇ ਗਲਤ ਤਰੀਕੇ ਨਾਲ ਕਾਰ ਚਲਾ ਰਿਹਾ ਤੇ ਉਹਦੇ ਜਿਹੜੇ ਕਾਰ ਚਲਾਉਣ ਦੇ ਢੰਗ ਤਰੀਕੇ ਆ ਉਹ ਕਿਸੇ ਲਈ ਜਾਨਲੇਵਾ ਸਾਬਤ ਹੋ ਸਕਦੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਈ ਗੱਡੀਆਂ ਜਿਹੜੀਆਂ ਨੇ ਉਹ ਹਿੱਟ ਕੀਤੀਆਂ ਹੋਈਆਂ ਵੀ ਮਿਲੀਆਂ ਸਨ। ਲਿੰਡਸ ਤੇ ਬਰਨਸ ਐਵੀਨਿਊ ਦੇ ਲਾਗੇ ਜਿਹੜਾ ਚਰਚ ਆ ਉੱਥੇ ਜਿਹੜੀ ਇਹ ਘਟਨਾ ਸੀ ਵਾਪਰੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਲੋਕੇਸ਼ਨ ਤੇ ਪਹੁੰਚ ਕੇ ਤੇ ਇਹ ਬੀਬੀ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਉਹਦਾ ਐਂਬੂਲੈਂਸ ਦੇ ਵਿੱਚ ਪਾ ਕੇ ਉਹਨੂੰ ਪੁਲਿਸ ਲੈ ਗਈ ਸੀਗੀ। ਪੁਲਿਸ ਨੇ ਦੱਸਿਆ ਕਿ ਉਹਨੂੰ ਚਾਰਜ ਕੀਤਾ ਜਾਊਗਾ DUI ਦੇ ਜਿਹੜੇ ਵੀ ਨਿਯਮ ਨੇ ਤੇ ਉਸ ਤੋਂ ਬਾਅਦ ਘਟਨਾ ਦੀ ਜਿਹੜੀ ਜਾਂਚ ਆ ਜਾਂ ਇਨਵੈਸਟੀਗੇਸ਼ਨ ਆ ਉਹ ਹਲੇ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ। ਜੀ ਜੀ